सकते है ना। सो वाहिगुरू भाणा मनण दा बल बख्शे ते कुछ गलत क्या होया गया होवे लाडी वीरे दा जिन्हां दी डैथ हो गई है ना। ते मतलब लवी जी उम्र ते हसू हसू करदा चेहरा उन्हां दा है ना। ते वो चीज़ जिहड़ा बंदा भी देखदा आ उन्हां नूं ਉਹਨੂੰ ਤੋੜ ਕੇ ਰੱਖ ਦਿੰਦੀ ਆ। ਤੇ ਹਜੇ ਕਾਫੀ ਜਾਣੇ ਉਹਦੇ ਹੱਕ ਵਿੱਚ ਵੀ ਆਏ ਨੇ ਕਿ ਹਾਂਜੀ ਉਹ ਸਹੀ ਸੀ, ਫਲਾਨਾ ਸੀ, ਢਿਮਕਾ ਸੀ, ਤੇ ਉਹਨੇ ਕੱਲ ਪਰਸੋਂ ਰੋ ਕੇ ਵੀਡੀਓ ਵੀ ਪਾਈ ਹੈ ਹੈ ਨਾ। ਤੇ ਵੀ ਨਹੀਂ ਸੀ, ਇੱਦਾਂ ਸੀ, ਉੱਦਾਂ ਸੀ, ਮੈਂ ਕੰਮ ਤੇ ਜਾਣਾ ਹੁੰਦਾ ਸੀਗਾ, ਫਲਾਨਾ ਢਿਮਕਾ ਹੈ ਨਾ। ਮਤਲਬ ਜਦੋਂ ਬੰਦੇ ਨੇ ਬਹਾਨੇ ਲੱਭਣੇ ਹੋਣ ਤੇ ਉਦੋਂ ਉਹਦੇ ਕੋਲੇ ਕੋਈ ਬਹਾਨਿਆਂ ਦੀ ਕਮੀ ਨਹੀਂ ਹੁੰਦੀ, ਐਕਸਕਿਊਜ਼ ਤਾਂ ਜਿੰਨੇ ਮਰਜ਼ੀ ਬਣਾ ਲਓ ਹੈ ਨਾ। ਤੇ ਬੜੇ ਜਾਣੇ ਕਹਿ ਰਹੇ ਨਹੀਂ ਜੀ ਉਹਨੂੰ ਰਿਪੋਰਟ ਕਰਨ ਦੀ ਗੱਲ ਨਾ ਕਰੋ, ਉਹਦੀਆਂ ਵੀਡੀਓਜ਼ ਪਾ ਕੇ ਉਹਦੀਆਂ ਫੋਟੋਜ਼ ਪਾ ਕੇ ਉਹਨੂੰ ਬਦਨਾਮ ਨਾ ਕਰੋ, ਉਹਦੀ ਕੋਲ ਉਹ ਕੁੜੀ ਆ ਤੇ ਜਿਹੜਾ ਵਿਚਾਰਾ ਮਰ ਗਿਆ ਉਹ ਕਿਸੇ ਦਾ ਪੁੱਤ ਨਹੀਂ ਸੀ। ਉਹਦੀ ਚੈਟ ਹੁਣ ਪਹਿਲਾਂ ਤਾਂ ਨਹੀਂ ਸੀ ਦਿਖਾ ਰਹੇ ਸਕਰੀਨ ਤੇ, ਪਰ ਕਾਫੀ ਦਿਨ ਹੋ ਗਏ ਆ ਉਹਦੀ ਚੈਟ ਵੀ ਆ ਰਹੀ ਆ। ਉਹ ਵਿਚਾਰਾ ਕਿੱਦਾਂ ਮਿਹਨਤਾਂ ਕਰਦਾ ਆ ਕਿ ਨਹੀਂ ਤੂੰ ਮੇਰੇ ਨਾਲ ਇੱਦਾਂ ਨਾ ਕਰ, ਕਿੰਨੇ ਪਿਆਰ ਨਾਲ, ਮਤਲਬ ਮੁੰਡਾ ਕੁੜੀ ਨੂੰ ਤੁਸੀਂ ਕਹਿ ਕੇ ਲਿਖ ਰਿਹਾ ਆ ਤਾਂ ਤੁਸੀਂ ਕੁੜੀ ਇੱਕ ਚੀਜ਼ ਨੋਟਿਸ ਕਰਿਓ, ਉਹ ਤੂੰ ਕੜੈਕ ਤੋਂ ਲੈ ਕੇ ਘੱਟ ਗੱਲ ਨਹੀਂ ਕਰ ਰਹੀ ਹੈ ਨਾ। ਆ ਭੀਜੀਆਂ ਜੀਆਂ ਉੱਥੇ ਜਾ ਕੇ ਨਾ ਤਾਂ ਦੇਖੋ ਕਾਂ ਰੱਜਦਾ ਨਹੀਂ ਹੈਗਾ, 2-3 ਦੀਆਂ ਫੋਟੋਆਂ ਦੀਆਂ ਤਾਂ ਵਾਇਰਲ ਹੋ ਹੀ ਰਹੀਆਂ ਆ, ਠੀਕ ਆ ਹੈ ਨਾ। ਇੱਥੇ ਮੂੰਹ ਧੋਣ ਦਾ ਇਹਨਾਂ ਨੂੰ ਪਤਾ ਨਹੀਂ, ਉੱਥੇ ਕੈਨੇਡਾ ਪਹੁੰਚਣ ਸਾਰ ਪਤਾ ਨਹੀਂ, ਇੱਥੇ ਘਰ ਦੇ ਵੀ ਪਾਣੀ ਭਰਦੇ ਨੇ, ਠੀਕ ਆ। ਤੇ ਆਪ ਵੀ ਕਿਉਂਕਿ ਆਪ ਨੂੰ ਮਤਲਬ ਹੁੰਦਾ ਆ, ਠੀਕ ਆ। ਉੱਥੇ ਜਾ ਕੇ ਪਤਾ ਹੀ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਆ, ਮਤਲਬ ਜਾਣ ਸਾਰ ਉੱਥੇ ਆਪਣੇ ਤੇਵਰ ਚੇਂਜ ਕਰ ਦਿੰਦੀਆਂ, ਬਦਲ ਜਾਂਦੀਆਂ ਆ। सत श्री अकाल जी सारिਆਂ ਨੂੰ ਮੇਰੇ ਵੱਲੋਂ ਜੱਸੀ ਕੌਰ ਵੱਲੋਂ। ਤੇ ਮੈਂ ਤੁਹਾਨੂੰ ਓਕੇ ਪਹਿਲਾਂ ਆਪਣੇ ਨਾਲ ਥੋੜੇ ਜਿਹੇ ਜਾਣੇ ਜੁੜ ਜਾਣ ਤੇ ਆਪਾਂ ਫਿਰ ਪੁਆਇੰਟ ਤੇ ਆਉਂਦੇ ਆ ਕਿ ਆਪਾਂ ਅੱਜ ਕਾਦੇ ਬਾਰੇ ਚ ਗੱਲ ਕਰਨੀ ਹੈਗੀ ਆ। ਉਨੀ ਦੇਰ ਆਪਾਂ ਥੋੜੇ ਜਿਹੇ ਨਾਮ ਲੈ ਦਿੰਦੇ ਆ ਹਨਾ। ਇੰਦਰ ਗਿੱਲ ਹੈਲੋ ਵੀਰੇ, ਤੇਜਪਾਲ ਸੈਣੀ ਹੈਲੋ ਜੀ, ਸਤਨਾਮ ਸਿੰਘ, नितिन, इतना नर्वस क्यों? नहीं मैं नर्वस नहीं हैगी जी। बराड़ बलदेव सत श्री अकाल जी। सो अज आप मैं वैसे काफ़ी दिनों की सोच रही सी कि मैं भी लाइव होवां ते थोड़ी जी गलबात करा, क्योंकि मैं पहला भी जदों भी बोलती हूँ तो हमेशा ये कहती हूँ कि मैं कोई उपदेशक जां कोई इन्नी सूझ वाली कुड़ी तो नहीं है कि जिद्दां आपां कह दईए कि आपां नूं दुनियादारी बारे बहुत ज़्यादा पता हैगा या। गोल्डी बराड़ सत श्री अकाल, वाहिगुरू खुश रखे तुहानूं। थैंक यू बराड़ साहब, किवें हो? ते पर फिर भी है ना कई बारी आपां नूं जिहड़ी गल अपने दिल दे विच हुंदी आ ते आपां नूं ओह सांझी करनी चाहीदी आ ते भड़ास जिहड़ी आ ओह दिल दी कढ लेनी चाहीदी असल दे विच है ना, भी जदों कोई गल अपने दिल दे विच हुंदी आ। सो काफ़ी दिनां दा एक मुद्दा बनिया होया आ, लाइक लाडी वीरे दा जिन्हां दी डैथ हो गई है ना। ते बड़े आपां नूं सारिआं नूं भावें ओह किसे दे कुछ भी नहीं लगदे सी, ना ओह किसे दे अपने विचों, ना किसी के भरा सी, ना किसी के दोस्त सी, ना किसी का चाचा, ना मामा, ना कुछ वो कुछ नहीं सीगे। पर फिर भी उन्हां दा दुख सारिआं नूं लग्गिआ, क्योंकि मतलब उन्हां नूं देख के ऐं लगदा आ भी मतलब जे मैं सोचा तो मतलब मैनूं मेरे भरा वर्गी फीलिंग आउंदी आ है ना। मतलब लवी जी उम्र ते हसू हसू करदा चेहरा उन्हां दा है ना। ते वो चीज़ जिहड़ा बंदा भी देखदा आ उन्हां नूं ਉਹਨੂੰ ਤੋੜ ਕੇ ਰੱਖ ਦਿੰਦੀ ਆ। ਤੇ ਹਰ ਇੱਕ ਬੰਦਾ ਸੋਚਦਾ ਵੀ ਹਾਏ ਰੱਬਾ ਇਹ ਕੀ ਕੀਤਾ, ਹਾਏ ਰੱਬਾ ਇਹ ਕੀ ਕੀਤਾ ਹੈ ਨਾ। ਪਰ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੱਬ ਨਹੀਂ ਕਰਦਾ, ਉਹ ਰੱਬ ਦੇ ਬਣਾਏ ਹੋਏ ਇਨਸਾਨ ਕਰਦੇ ਆ। ਸੋ ਕਾਫੀ ਦਿਨਾਂ ਦੀਆਂ ਕੁੜੀ ਨੂੰ ਉਹਨਾਂ ਦੀ ਜਿਹੜੀ ਵਾਈਫ ਸੀਗੀ ਹੈ ਨਾ, ਤੇ ਉਹਨੂੰ ਸਾਰੇ ਜਾਣੇ ਕਾਫੀ ਕੁਝ ਬੋਲ ਵੀ ਰਹੇ ਆ ਤੇ ਕਾਫੀ ਜਾਣੇ ਉਹਦੇ ਹੱਕ ਵਿੱਚ ਵੀ ਆਏ ਨੇ ਕਿ ਹਾਂਜੀ ਉਹ ਸਹੀ ਸੀ, ਫਲਾਨਾ ਸੀ, ਢਿਮਕਾ ਸੀ, ਤੇ ਉਹਨੇ ਕੱਲ ਪਰਸੋਂ ਰੋ ਕੇ ਵੀਡੀਓ ਵੀ ਪਾਈ ਇੱਕ ਹੈ ਨਾ।
ਤੇ ਵੀ ਨਹੀਂ ਜੀ ਇਦਾਂ ਸੀ ਉੱਦਾਂ ਸੀ, ਮੈਂ ਕੰਮ ਤੇ ਜਾਣਾ ਹੁੰਦਾ ਸੀਗਾ ਫਲਾਨਾ ਢਿਮਕਾ, ਹਨਾ। ਮਤਲਬ ਜਦੋਂ ਬੰਦੇ ਨੇ ਬਹਾਨੇ ਲੱਭਣੇ ਹੋਣ ਤੇ ਉਦੋਂ ਉਹਦੇ ਕੋਲੇ ਕੋਈ ਬਹਾਨਿਆਂ ਦੀ ਕਮੀ ਨਹੀਂ ਹੁੰਦੀ, ਐਕਸਕਿਊਜ਼ ਤਾਂ ਜਿੰਨੇ ਮਰਜ਼ੀ ਬਣਾ ਲਓ, ਹਨਾ। ਪਰ ਮੇਨ ਜਿਹੜੀ ਗੱਲ ਹੈਗੀ, ਜਿਹੜੇ ਹੁਣ ਇਹ ਕਹਿੰਦੇ ਨੇ ਕਿ ਨਹੀਂ ਜੀ ਉਹ ਸਹੀ ਆ, ਉਹਨੂੰ ਡਿਪੋਰਟ ਨਾ ਕਰਵਾਓ, ਮਤਲਬ ਉਹਨੇ ਕੁਝ ਗਲਤ ਨਹੀਂ ਕੀਤਾ ਹੈਗਾ। ਚਲੋ ਆਪਾਂ ਮੰਨ ਲੈਂਦੇ ਆ ਕਿ ਉਹਨੇ ਕੁਝ ਗਲਤ ਨਹੀਂ ਕੀਤਾ। ਕਈ ਮੇਰੀਆਂ ਭੈਣਾਂ ਜਿਹੜੀਆਂ, ਚਲੋ ਇੱਕ ਕੁੜੀ ਹੋਣ ਦੇ ਨਾਤੇ ਦੁੱਖ ਤਾਂ ਲੱਗਦਾ ਆ ਜਦੋਂ ਕੋਈ ਕੁੜੀ ਨੂੰ ਕਹਿੰਦਾ ਆ ਕਿ ਹਾਂਜੀ ਇਹਨੂੰ ਆਹ ਕਰ ਦੇ, ਇਹਨੂੰ ਉਹ ਕਰ ਦੋ, ਹਨਾ। ਪਰ ਜਿਹੜਾ ਸੱਚ ਆ ਉਹ ਤਾਂ ਸੱਚ ਹੀ ਹੈਗਾ ਆ ਨਾ, ਹਨਾ। ਉਹਨੂੰ ਆਪਾਂ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਹੋ ਸਕਦੀਆਂ ਕਿ ਹਾਂਜੀ ਚਾਹੇ ਉਹ ਕੁੜੀ ਆ ਚਾਹੇ ਮੁੰਡਾ, ਜਿਹੜਾ ਬੰਦਾ ਗਲਤ ਕਰਦਾ ਆ ਤਾਂ ਉਹ ਗਲਤ ਹੀ ਕਰਦਾ ਆ, ਚਾਹੇ ਉਹ ਕੋਈ ਵੀ ਹੈਗਾ ਆ। ਤੇ ਬੜੇ ਜਾਣੇ ਕਹਿ ਰਹੇ ਨਹੀਂ ਜੀ ਉਹਨੂੰ ਡਿਪੋਰਟ ਕਰਨ ਦੀ ਗੱਲ ਨਾ ਕਰੋ, ਉਹਦੀਆਂ ਵੀਡੀਓਜ਼ ਪਾ ਕੇ, ਉਹਦੀਆਂ ਫੋਟੋਜ਼ ਪਾ ਕੇ ਉਹਨੂੰ ਬਦਨਾਮ ਨਾ ਕਰੋ ਬਿਕੋਜ਼ ਉਹ ਕੁੜੀ ਆ। ਉਹ ਕੁੜੀ ਆ ਤੇ ਜਿਹੜਾ ਵਿਚਾਰਾ ਮਰ ਗਿਆ ਉਹ ਕਿਸੇ ਦਾ ਪੁੱਤ ਨਹੀਂ ਸੀ, ਉਹ ਵੀ ਤਾਂ ਕਿਸੇ ਦਾ ਪੁੱਤ ਸੀ, ਕਿਸੇ ਭੈਣ ਦਾ ਭਰਾ ਸੀ। ਉਹਦੀ ਭੈਣ, ਉਹਦੀ ਮਾਂ ਪਿਓ, ਉਹਨਾਂ ਦੇ ਫਾਦਰ ਸਾਹਿਬ ਜਦੋਂ ਵੀ ਉਹਨਾਂ ਨਾਲ ਕੋਈ ਵੀ ਰਿਪੋਰਟਰ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਤੇ ਉਹਨਾਂ ਤੋਂ ਬੋਲ ਨਹੀਂ ਹੁੰਦਾ, ਲਾਡੀ ਦੇ ਫਾਦਰ ਸਾਹਿਬ ਤੋਂ ਬੋਲ ਨਹੀਂ ਹੁੰਦਾ। ਉਹਨਾਂ ਦੇ ਚਾਚਾ ਜੀ ਨਾਲ ਬੈਠੇ ਹੁੰਦੇ, ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਗੱਲ ਕਰੋ। ਮਤਲਬ ਉਹ ਅੰਦਰੋਂ ਇੰਨੇ ਟੁੱਟੇ, ਉਹ ਬੋਲਣ ਕੀ, ਕਿਸ ਬਾਰੇ 'ਚ ਬੋਲਣ, ਉਹਨਾਂ ਦੇ ਕੋਲੇ ਤਾਂ ਕੁਛ ਰਿਹਾ ਹੀ ਨਹੀਂ ਨਾ। ਉਹ ਕਿਸ ਗੱਲ ਬਾਰੇ ਬੋਲਣ, ਕੀ ਦੱਸਣ ਕਿ ਕੀ ਸਾਡੇ ਨਾਲ ਹੋਇਆ, ਹਨਾ। ਮਤਲਬ ਇੰਨਾ ਉਸ ਕੁੜੀ ਨੇ ਹੱਸਦਾ ਵਸਦਾ ਪਰਿਵਾਰ ਉਹਨਾਂ ਦਾ, ਜਿਹਨੂੰ ਝੱਟ ਵਿੱਚ ਦੀ ਤਹਿਸ ਨਹਿਸ ਕਰ ਦਿੱਤਾ। ਪੈਸੇ ਦਾ ਕੀ ਆ, ਪੈਸਾ ਤਾਂ ਇਨਸਾਨ ਬਥੇਰੇ ਨਫੇ ਆਉਂਦੇ ਆ ਜ਼ਿੰਦਗੀ ਦੇ ਵਿੱਚ, ਨੁਕਸਾਨ ਵੀ ਹੁੰਦੇ ਆ, ਪਰ ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਮੰਨ ਕੇ ਚੱਲੋ। ਅੱਜ ਆਪਣੇ ਕੋਲੇ ਆਪਾਂ ਕੋਈ 5-10 ਲੱਖ ਰੁਪਏ ਦਾ ਆਪਣਾ ਨੁਕਸਾਨ ਹੋ ਗਿਆ, ਆਪਣੇ ਕੋਈ ਰਿਸ਼ਤੇਦਾਰ ਆ, ਕੋਈ ਯਾਰ ਦੋਸਤ ਆ, ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਜਿਹੜੇ ਚੰਗੇ ਦੋਸਤ ਨੇ ਉਹ ਨਾਲ ਵੀ ਖੜਦੇ ਆ ਕਿ ਚਲੋ ਕੋਈ ਨਾ ਬਾਈ ਤੂੰ ਘਬਰਾ ਨਾ, ਅਸੀਂ ਥੋੜੇ ਕਰਕੇ ਤੇਰਾ ਸਾਥ ਦਿੰਨੇ ਆ ਤੇ ਤੂੰ ਆਪ ਟੈਨਸ਼ਨ ਨਾ ਲੈ, ਤੇਰਾ ਇਹ ਬਿਜ਼ਨਸ ਜਿਹੜਾ ਆਪਾਂ ਦੁਬਾਰਾ ਖੜਾ ਕਰ ਦਾਂਗੇ, ਕੋਈ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਪਰ ਜਦੋਂ ਕਿਸੇ ਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਂਦਾ ਆ, ਉਹਨੂੰ ਆਪਾਂ ਵਾਪਸ ਲਿਆ ਸਕਦੇ ਆ? ਕੋਈ ਉਹਨੂੰ ਵਾਪਸ ਲਿਆ ਸਕਦਾ ਆ? ਨਹੀਂ ਲਿਆ ਸਕਦਾ ਨਾ। ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਆ ਕਿ ਕੁੜੀ ਰਾਈਟ ਆ ਤੇ ਕੁੜੀ ਦੀ ਵਿੱਚ ਕੋਈ ਗਲਤੀ ਨਹੀਂ ਹੈਗੀ? ਜੇ ਉਹਦੀ ਗਲਤੀ, ਉਹਦੀ ਚੈਟ ਹੁਣ ਪਹਿਲਾਂ ਤਾਂ ਨਹੀਂ ਸੀ ਦਿਖਾ ਰਹੇ ਸਕਰੀਨ ਤੇ, ਪਰ ਕਾਫੀ ਦਿਨ ਹੋ ਗਿਆ ਉਹਦੀ ਚੈਟ ਵੀ ਆ ਰਹੀ ਆ। ਉਹ ਵਿਚਾਰਾ ਕਿੱਦਾਂ ਮਿੰਨਤਾਂ ਕਰਦਾ ਆ ਕਿ ਨਹੀਂ ਤੂੰ ਮੇਰੇ ਨਾਲ ਇਦਾਂ ਨਾ ਕਰ, ਕਿੰਨੇ ਪਿਆਰ ਨਾਲ। ਮਤਲਬ ਮੁੰਡਾ ਕੁੜੀ ਨੂੰ ਤੁਸੀਂ ਕਹਿ ਕੇ ਲਿਖ ਰਿਹਾ ਆ ਤਾਂ ਤੁਸੀਂ ਕੁੜੀ ਇੱਕ ਚੀਜ਼ ਨੋਟਿਸ ਕਰਿਓ, ਉਹ ਤੂੰ ਤੜੈਕ ਤੋਂ ਲੈ ਕੇ ਘੱਟ ਗੱਲ ਨਹੀਂ ਕਰ ਰਹੀ, ਹੈ ਨਾ, ਕਿ ਤੂੰ ਮੈਨੂੰ ਬੌਦਰ ਕਰਦਾ ਆ ਦਿਸ ਐਂਡ ਦੈਟ। ਮਤਲਬ ਉਹ ਫਿਰ ਵੀ ਮੋਸਟਲੀ ਆਪਾਂ ਦੇਖਦੇ ਆ ਕਿ ਕੁੜੀਆਂ ਹੀ ਰਿਸਪੈਕਟ ਕਰਦੀਆਂ ਆਪਣੇ ਹਸਬੈਂਡ ਦੀ, ਹੈ ਨਾ, ਕਿ ਚਲੋ ਆਪਣਾ ਕਲਚਰ ਹੀ ਇਦਾਂ ਦਾ ਹੈਗਾ ਆ। ਬਾਕੀ ਚਲੋ ਸਤਿਕਾਰ ਤਾਂ ਦਿਲ ਦੇ ਵਿੱਚ ਹੋਣਾ ਚਾਹੀਦਾ ਆ, ਪਰ ਆਪਣਾ ਕਲਚਰ ਜਿਹੜਾ ਆਪਾਂ ਆਪਣੇ ਤੋਂ ਵੱਡਿਆਂ ਨੂੰ ਜਾਂ ਆਪਣੇ ਹਸਬੈਂਡ ਨੂੰ ਜਾਂ ਕਿਸੇ ਨੂੰ ਵੀ ਲਾ ਲਓ, ਆਪਾਂ ਤੁਸੀਂ ਤੋਂ ਬਿਨਾਂ ਨਹੀਂ ਬੋਲਦੇ ਹੈਗੇ, ਉਹ ਸਿੱਧਾ ਤੂੰ ਤੜੈਕ ਕਹਿ ਕੇ ਬੋਲ ਰਹੀ ਆ, ਹੈ ਨਾ। ਕਿੰਨੀ ਕੁ ਰਿਸਪੈਕਟ ਕਰਦੀ ਹੋਣੀ ਆ, ਕਿੰਨੀਆਂ ਕੁ ਉਹਨੂੰ ਉਹਦੀਆਂ ਫੀਲਿੰਗਸ ਦੀ ਸਮਝਦੀ ਹੋਣੀ ਆ ਕਿ ਉਹਦੇ ਦਿਲ 'ਚ ਵੀ ਆ। ਕੈਨੇਡਾ ਜਾਣਾ ਜਿਹੜਾ ਬੰਦਾ ਉਹਦੇ ਤੇ 40-45 ਲੱਖ ਰੁਪਇਆ ਲਾ ਸਕਦਾ ਆ, ਉਹ ਡਾਇਰੈਕਟਲੀ ਵੀ ਜਾ ਸਕਦਾ ਆ, ਕੋਈ ਨਾ ਕੋਈ ਤਰੀਕਾ। ਅੱਜ ਕੱਲ੍ਹ ਤਾਂ ਬਥੇਰੇ ਤਰੀਕੇ ਨੇ ਜਾਣਦੇ, ਹੈ ਨਾ। ਪਰ ਇਹ ਸੰਜੋਗ ਹੁੰਦੇ ਨੇ, ਜੇ ਆਪਾਂ ਕਹਿ ਦਿੰਦੇ ਆ ਕਿ ਚਲੋ ਕੋਈ ਜ਼ਰੀਆ ਬਣ ਜਾਂਦਾ ਆ ਕਿ ਕਿਸੇ ਨੂੰ ਆਪਾਂ ਉਹਦੇ ਥਰੂ ਚਲੇ ਗਏ ਜਾਂ ਆਪਾਂ ਆਹ ਕਰ ਲਿਆ ਉਹ ਕਰ ਲਿਆ, ਠੀਕ ਆ, ਹੈ ਨਾ। ਹੁਣ ਇੱਕ ਭੈਣ ਜੀ ਹੁਣਾਂ ਦੀ ਮੈਂ ਵੀਡੀਓ ਦੇਖ ਰਹੀ ਸੀ, ਉਹ ਕਹਿੰਦੇ ਜੇ ਐਡਾ ਇਹਨਾਂ ਨੂੰ ਮੁੰਡਿਆਂ ਨੂੰ ਚਾਅ ਹੈਗਾ ਆ ਜਾਣ ਦਾ ਤੇ ਆਪ ਪੜ੍ਹ ਲਿਆ ਕਰਨ, ਆਪ ਚਲੇ ਜਾਣ। ਜੇ ਚਲੋ ਉਹਨਾਂ ਨੇ ਪੈਸੇ ਲਾ ਵੀ ਦਿੱਤੇ, ਜ਼ਿੰਦਗੀ ਬਣਾ ਦਿੱਤੀ ਕੁੜੀ ਦੀ, ਠੀਕ ਹੈ, ਕੁੜੀਆਂ ਦੀ ਜ਼ਿੰਦਗੀ ਬਣ ਜਾਂਦੀ। ਇੱਥੇ ਕਹਿਣਾ ਤਾਂ ਨਹੀਂ ਚਾਹੀਦਾ ਵੈਸੇ, ਕਿਉਂਕਿ ਮੈਂ ਵੀ ਇੱਕ ਕੁੜੀ ਆ, ਪਰ ਆ ਭੀਚੀਆਂ ਜੀਆਂ ਉੱਥੇ ਜਾ ਕੇ ਇਹਨਾਂ ਤੋਂ ਦੇਖੋ, ਕਾਂ ਰੱਜਦਾ ਨਹੀਂ ਹੈਗਾ। 2-3 ਦੀਆਂ ਫੋਟੋਆਂ ਦੀਆਂ ਤਾਂ ਵਾਇਰਲ ਹੋ ਹੀ ਰਹੀਆਂ ਆ, ਠੀਕ ਆ, ਹੈ ਨਾ। ਇੱਥੇ ਮੂੰਹ ਧੋਣ ਦਾ ਇਹਨਾਂ ਨੂੰ ਪਤਾ ਨਹੀਂ, ਉੱਥੇ ਕੈਨੇਡਾ ਪਹੁੰਚਣ ਸਾਰ ਪਤਾ ਨਹੀਂ ਇੱਥੇ ਘਰ ਦੇ ਵੀ ਪਾਣੀ ਭਰਦੇ ਨੇ, ਠੀਕ ਆ, ਤੇ ਆਪ ਵੀ, ਕਿਉਂਕਿ ਆਪ ਨੂੰ ਮਤਲਬ ਹੁੰਦਾ ਆ, ਠੀਕ ਆ। ਉੱਥੇ ਜਾ ਕੇ ਪਤਾ ਹੀ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਆ, ਮਤਲਬ ਜਾਣ ਸਾਰ ਉੱਥੇ ਆਪਣੇ ਤੇਵਰ ਚੇਂਜ ਕਰ ਦਿੰਦੀਆਂ, ਬਦਲ ਜਾਂਦੀਆਂ ਆ। ਵੀ ਤੁਸੀਂ ਚਲੋ ਠੀਕ ਆ, ਤੁਸੀਂ ਚਲੇ ਗਏ ਆ, ਤੁਸੀਂ ਕਿਸੇ ਨੇ ਤੁਹਾਡੇ ਤੇ ਆਪਣੀ ਸਾਰੀ ਮਿਹਨਤ, ਆਪਣੀ ਸਾਰੀ ਪੂੰਜੀ ਤੁਹਾਡੇ ਤੇ ਲਾ ਦਿੱਤੀ ਆ, ਤਾਂ ਐਟਲੀਸਟ ਤੁਸੀਂ ਛੱਡਣਾ ਹੈ ਅਗਲੇ ਨੂੰ, ਛੱਡ ਦਿਓ, ਠੀਕ ਆ, ਛੱਡ ਦਿਓ ਉਹਨੂੰ, ਛੱਡਣਾ ਆ ਤੁਸੀਂ। ਕੋਈ ਦੁਨੀਆ ਤੇ ਬਥੇਰਾ ਕੁਝ ਹੁੰਦਾ ਹੀ ਆ ਰਿਹਾ ਆ, ਪਰ ਇੱਕ ਵਾਰੀ ਉਹਨੂੰ ਤਾਂ ਬੁਲਾਓ, ਉਹਦੇ ਪਰਿਵਾਰ ਨੂੰ ਬੁਲਾ ਲਓ, ਉਹਦੇ ਨਾਲ ਗੱਲਬਾਤ ਕਰੋ। ਵਾਹਿਗੁਰੂ ਤੋਂ, ਰੱਬ ਤੋਂ ਡਰੋ ਯਾਰ, ਵਾਹਿਗੁਰੂ ਨੂੰ ਜਾਣੋ। ਜਿਹੜੀ ਹੁਣ ਐਡੇ ਹੰਝੂ ਵਹਾਉਂਦੀ ਆ ਕਿ ਨਹੀਂ ਜੀ ਮੈਨੂੰ ਅੱਗੋਂ ਕਹਿੰਦੀ ਮੈਨੂੰ ਕੋਈ ਡਰ ਨਹੀਂ, ਟੈਨਸ਼ਨ ਨਹੀਂ ਹੈਗੀ ਕਿ ਮੈਂ ਇੰਡੀਆ ਤੋਂ ਹੀ ਆਈ ਸੀ, ਜੇ ਮੈਂ ਡਿਪੋਰਟ ਹੋ ਵੀ ਜਾਊਂਗੀ ਤਾਂ
ਉਹ ਤਾਂ ਹੁਣ ਕਹਿਣ ਦੀਆਂ ਗੱਲਾਂ ਆ, ਪਹਿਲਾਂ ਨਹੀਂ ਨਾ ਇਹ ਗੱਲ ਦਾ ਤੈਨੂੰ ਪਤਾ ਸੀ। ਪਹਿਲਾਂ ਤਾਂ ਕੈਨੇਡਾ 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 ਹੀ ਦਿਖਦਾ ਸੀਗਾ ਕਿ ਠੀਕ ਆ ਜੀ ਹੁਣ ਅਸੀਂ ਇੱਥੇ ਆ ਗਏ ਆ ਤੇ ਹੁਣ ਪਤਾ ਨਹੀਂ ਕੀ ਹੋ ਜਾਊਗਾ, ਹੈ ਨਾ। ਫਿਰ ਕਹਿ ਰਹੇ ਉਹਨੇ ਕੰਮ ਤੇ ਜਾਣਾ ਹੁੰਦਾ ਆ, ਉੱਥੇ ਉਹਨੂੰ ਉਹਦੇ ਕੋਲੇ ਟਾਈਮ ਨਹੀਂ ਹੁੰਦਾ ਜੀ ਕੰਮ ਕਰਨ ਦਾ, ਹੈ ਨਾ। ਤੇ ਮਤਲਬ ਸੱਤਾ ਜੀ ਵਿਆਹ ਨਹੀਂ ਹੁੰਦੇ, ਸੌਦੇ ਹੁੰਦੇ ਆ। ਨਹੀਂ ਸੱਤੀ ਵੀਰੇ, ਇਹ ਵੀ ਗੱਲ ਆਪਾਂ ਚਲੋ ਠੀਕ ਆ ਕੁਝ ਹੱਦ ਤੱਕ, ਕਈ ਵਾਰੀ ਚਲੋ ਠੀਕ ਆ ਆਪਾਂ ਇਸ ਚੀਜ਼ ਨੂੰ ਵੀ ਸੈੱਟ ਨਹੀਂ ਸਕਦੇ, ਤੁਹਾਡੀ ਗੱਲ ਨੂੰ ਵੀ, ਪਰ ਹਰ ਪਾਸੇ ਸੌਦਾ ਨਹੀਂ ਹੁੰਦਾ, ਹਰ ਗੱਲ ਦੇ ਵਿੱਚ ਸੌਦਾ ਨਹੀਂ ਹੁੰਦਾ। ਤੁਹਾਡੀ ਗੱਲ ਵੀ ਸਹੀ ਹੈ, ਚਲੋ ਤੁਸੀਂ ਵੀ ਸਿਆਣੇ ਹੋ, ਸਮਝਦਾਰ ਹੋ, ਠੀਕ ਹੈ ਨਾ, ਪਰ ਸਾਰੇ ਪਾਸੇ ਸੌਦਾ ਨਹੀਂ ਹੁੰਦਾ, ਹੈ ਨਾ। ਕਿ ਉਹ ਕਹਿ ਰਹੇ ਮੇਰੇ ਕੋਲ ਜੀ ਟਾਈਮ ਨਹੀਂ ਹੁੰਦਾ, ਮੈਂ ਜੌਬ ਤੇ ਜਾਣਾ ਹੁੰਦਾ, ਮੈਂ ਕੰਮ, ਐਡਾ ਵੀ ਬੰਦਾ ਕਿੰਨਾ ਕੁ ਬਿਜ਼ੀ ਆ। ਜੇ ਤੁਸੀਂ ਦੋ ਬੋਲ ਦੋ ਨਾ ਕਿਸੇ ਨੂੰ ਚੰਗੇ, ਉਹ ਵਿਚਾਰਾ ਕੀ ਚਾਹੁੰਦਾ ਸੀਗਾ, ਸਿਰਫ ਇਹੀ ਨਾ ਕਿ ਕਿਤੇ ਉਹਦੇ ਨਾਲ ਤੂੰ ਪ੍ਰੋਪਰ ਤਰੀਕੇ ਨਾਲ ਗੱਲ ਕਰ ਲਵੇਂ, ਇਹੀ ਚਾਹੁੰਦਾ ਸੀਗਾ ਨਾ। ਤੇ ਐਡੀ ਵੀ ਕਿੱਡੀ ਕੀ ਗੱਲ, ਐਡਾ ਕੋਈ ਬਿਜ਼ੀ ਨਹੀਂ ਹੁੰਦਾ ਹੈਗਾ ਕੈਨੇਡਾ ਦੇ ਵਿੱਚ ਕਿ ਜਾ ਕੇ ਸਾਡੇ ਕੋਲੇ ਜੀ ਟਾਈਮ ਹੀ ਨਹੀਂ ਹੈਗਾ ਗੱਲ ਕਰਨ ਦਾ। ਸਾਡੇ ਕੋਲੇ ਦੂਜਿਆਂ ਨਾਲ ਗੱਲਾਂ ਕਰਨ ਦਾ ਕਿੱਥੋਂ ਟਾਈਮ ਆਉਂਦਾ। ਤੇ ਕਿਤੇ ਨਾ ਕਿਤੇ ਮੈਂ ਤਾਂ ਇਹ ਮੰਨਦੀ ਹੈਗੀ ਆ ਕਿ ਫੈਮਿਲੀ ਦੀ ਸਪੋਰਟ ਵੀ ਕੁੜੀਆਂ ਨੂੰ ਹੁੰਦੀ ਆ, ਕਿ ਨਹੀਂ ਤਾਂ ਇੰਨਾ ਕੁਛ ਨਹੀਂ ਹੋ ਸਕਦਾ। ਆ ਹੁਣ ਪਹਿਲਾਂ ਤਾਂ ਲੋਕ ਵਿਚਾਰੇ ਡਰਦੇ ਬੋਲਦੇ, ਡਰਦੇ ਕੀ ਮਤਲਬ ਬੇਇੱਜ਼ਤੀ ਤੋਂ ਬੰਦਾ ਡਰਦਾ ਆ ਕਿ ਸਾਡੇ ਖਾਨਦਾਨ ਦੀ ਬਦਨਾਮੀ ਹੋਊਗੀ, ਇੰਨੇ ਲੋਕਾਂ ਦੇ ਵਿੱਚ ਗੱਲ ਜਾਊਗੀ ਕਿ ਇਹਨਾਂ ਦੇ ਮੁੰਡੇ ਨਾਲ ਇੱਦਾਂ ਹੋ ਗਿਆ। ਕਿਉਂਕਿ ਜਦੋਂ ਕਿਸੇ ਦਾ ਕੋਈ ਚੰਗਾ ਹੁੰਦਾ ਕਿਹੜਾ ਕੋਈ ਜਰਦਾ ਆ, ਠੀਕ ਹੈ ਨਾ। ਤਾਂ ਬੰਦਾ ਡਰਦਾ ਆ ਕਿ ਸਾਡੀ ਬੇਇੱਜ਼ਤੀ ਹੋ ਗਈ, ਸਾਡੇ ਪਿਓ ਦਾਦਿਆਂ ਦੀ ਬੇਇੱਜ਼ਤੀ ਹੋ ਗਈ ਕਿ ਇਹਨਾਂ ਦੇ ਮੁੰਡੇ ਨਾਲ ਆ ਹੋ ਗਿਆ, ਇਹਨਾਂ ਦੀ ਉੱਥੇ ਜਾ ਕੇ ਨੌ ਮੁੱਕਰ ਗਈ, ਇਹ ਹੋ ਗਿਆ ਉਹ ਹੋ ਗਿਆ, ਠੀਕ ਹੈ ਨਾ। ਪਰ ਉਸ ਚੀਜ਼ ਤੋਂ ਕਿੰਨੇ ਕੇਸ ਹੁਣ ਸਾਹਮਣੇ ਆ ਰਹੇ ਨੇ, ਇਹ ਇਕੱਲੇ ਕੈਨੇਡਾ ਦੇ ਨਹੀਂ, ਹੋਰ ਬੜੀਆਂ ਥਾਵਾਂ ਤੋਂ ਤੁਸੀਂ ਦੇਖ ਹੀ ਰਹੇ ਹੋਵੋਗੇ, ਹੈ ਨਾ। ਫੇਸਬੁੱਕ YouTube ਭਰੀ ਪਈ ਆ ਇਹਨਾਂ ਚੀਜ਼ਾਂ ਦੇ ਨਾਲ, ਹੈ ਨਾ। ਪਰ ਆਪਾਂ ਨੂੰ ਥੈਂਕਸ ਕਰਨਾ ਚਾਹੀਦਾ ਆ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ, ਉੱਧਰ ਬਾਸੀ ਸਾਹਿਬ ਫੱਟੇ ਚੱਕੀ ਜਾਂਦੇ ਨੇ, ਹੈ ਨਾ। ਜਾਂ ਹੋਰ ਜਿੰਨੇ ਵੀ ਸਪੋਰਟਰ ਨੇ, ਜਾਂ ਇੱਥੋਂ ਵੀ ਬਹੁਤ ਜ਼ਿਆਦਾ ਸਪੋਰਟਰ ਨੇ, ਉਹਨਾਂ ਦੇ ਕਹਿਣ ਦਾ ਭਾਵ ਮੁੱਕ ਦੀ ਗੱਲ ਤਾਂ ਇੱਥੇ ਆ ਜੀ ਕਿ ਠੀਕ ਆਪਾਂ ਮੰਨ ਲਿਆ ਕਿ ਉਹ ਬਿਜ਼ੀ ਆ ਉੱਥੇ, ਪਰ ਜਿਹੜਾ ਇਨਸਾਨ ਤੁਹਾਡੀ ਝਾਕ ਦੇ ਵਿੱਚ ਬੈਠਾ ਆ, ਜਿਹੜਾ ਤੁਹਾਡੇ ਉੱਥੇ ਰਾਤ ਹੁੰਦੀ ਇੱਥੇ ਦਿਨ, ਉਹ ਸਾਰਾ ਦਿਨ ਇਹ ਸੋਚਦਾ ਰਹਿੰਦਾ ਕਦੋਂ ਉੱਠੂ, ਕਦੋਂ ਮੈਨੂੰ ਫੋਨ ਕਰੂਗੀ। ਉਹ ਬੰਦੇ ਨੂੰ ਪਤਾ ਹੁੰਦਾ ਆ ਉਹਦੀਆਂ ਭਾਵਨਾਵਾਂ ਦਾ, ਉਹਦੀਆਂ ਫੀਲਿੰਗਸ ਦਾ, ਕਿ ਉਹਦੇ ਦਿਲ ਤੇ ਕੀ ਬੀਤਦੀ ਆ। ਜੇ ਉਹ ਕਦੀ ਉਹਦੇ ਪਰਿਵਾਰ ਨਾਲ ਗੱਲ ਨਹੀਂ ਸੀ ਕਰਦੀ, ਉਹ ਕਿੰਨੀ ਭਲੀ ਫੈਮਿਲੀ ਆ, ਕਿੰਨਾ ਉਹਨਾਂ ਨੂੰ ਦੇਖ ਕੇ ਕਿੰਨਾ ਦਰਦ ਮਹਿਸੂਸ ਹੁੰਦਾ ਆ ਉਹਨਾਂ ਦੇ ਪਰਿਵਾਰ ਨੂੰ। ਹਨਾ। ਤੇ ਡਾਲਰ ਦੇਖਣ ਨੂੰ ਤਰਸ ਗਿਆ ਵਿਚਾਰਾ, ਬਿਲਕੁਲ ਸਹੀ ਗੱਲ ਆ ਜੀ। ਇਹ ਵੀ ਆਪਾਂ ਪੜ੍ਹਿਆ ਵੀ ਹੈਗਾ ਆ, ਉਹਨਾਂ ਨੇ ਚੈਟ ਸ਼ੇਅਰ ਕੀਤੀ ਸੀਗੀ, ਹੈ ਨਾ। ਉਹਨੇ ਇਹੀ ਗੱਲ ਕਹੀ ਸੀ ਕਿ ਮੈਨੂੰ ਡਾਲਰ ਦਿਖਾ। ਕਿੱਡੀ ਕੁ ਗੱਲ ਆ, ਤੂੰ ਕਿਹੜਾ ਉਹਨੂੰ ਡਾਲਰ ਭੇਜਣ ਲੱਗੀ ਆ, ਫੋਟੋ ਭੇਜ ਦੇ ਖਿੱਚ ਕੇ, ਐਡੀ ਕਿੱਡੀ ਕੁ ਗੱਲ ਸੀਗੀ, ਹੈ ਨਾ। ਹੁਣ ਡਰਾਮੇ ਕਿੱਡੇ ਕਿੱਡੇ ਕਰਦੀਆਂ ਨੇ ਕੁੜੀਆਂ, ਚਲੋ ਮੈਂ ਵੀ ਇੱਕ ਕੁੜੀ ਆ। ਤੇ ਪਰ ਕਹਿਣ ਦਾ ਭਾਵ ਇਹ ਹੈਗਾ ਆ ਕਿ ਜੇ ਤੁਸੀਂ ਤੁਹਾਡੇ ਤੇ ਕੋਈ ਬੰਦਾ ਪੈਸੇ ਲਾ ਰਿਹਾ ਆ, ਆਪਦੀ ਮਿਹਨਤ ਆਪਣੀ ਪੂੰਜੀ ਸਾਰੀ ਤੁਹਾਡੇ ਤੇ ਖਰਚ ਕਰ ਰਿਹਾ ਆ, ਤਾਂ ਰੱਬ ਦਾ ਵਾਸਤਾ ਉਹਨਾਂ ਨੂੰ ਬੁਲਾ ਲਓ, ਤੁਸੀਂ ਉੱਥੇ ਸੱਦ ਕੇ ਉਹਨਾਂ ਨਾਲ ਬਿਠਾ ਕੇ ਗੱਲ ਕਰ ਲਓ ਵੀ ਲੈ ਵੀ ਤੂੰ ਮੇਰੇ ਤੇ ਪੈਸੇ ਲਾ ਦਿੱਤੇ, ਠੀਕ ਆ। ਪਰ ਉਹ ਮੁੰਡੇ ਦਾ ਵਿਆਹ ਤਾਂ ਸੱਚਾ ਸੀਗਾ ਨਾ, ਰੀਅਲ ਸੀਗਾ, ਕਹਿੰਦੇ ਕੋਈ ਪੇਪਰ ਮੈਰਿਜ ਕੋਈ ਨਥਿੰਗ, ਕੁਛ ਨਹੀਂ ਇਦਾਂ ਦਾ ਹੈਗਾ ਸੀਗਾ, ਹੈ ਨਾ। ਪਰ ਅਗਲੇ ਨੂੰ ਉੱਥੇ ਬੁਲਾ ਕੇ ਕਹਿ ਦਿਓ, ਠੀਕ ਆ ਵੀ ਹੁਣ ਆਪਣੀ ਨਹੀਂ ਬਣਦੀ, ਸਾਰਾ ਕੁਝ ਦੁਨੀਆ ਤੇ ਹੁੰਦਾ ਹੀ ਆਇਆ, ਵਿਆਹ ਵੀ ਹੁੰਦੇ ਨੇ, ਡਿਵੋਰਸ ਵੀ ਹੁੰਦੇ ਨੇ, ਸਾਰਾ ਕੁਝ ਹੀ ਹੁੰਦਾ ਹੈ, ਕਿਉਂਕਿ ਚਲੋ ਕਈ ਵਾਰੀ 100 ਪ੍ਰੋਬਲਮ ਹੁੰਦੀ ਆ, ਹੈ ਨਾ। ਪਰ ਇੰਨਾ ਕਿਸੇ ਨਾਲ ਧੱਕਾ ਨਾ ਕਰੋ, ਕਿਸੇ ਦਾ ਜਵਾਨ ਪੁੱਤ ਨਾ ਮਰਵਾਓ, ਇਹੀ ਰਿਕੁਐਸਟ ਆ ਕੁੜੀਆਂ ਨੂੰ ਵੀ। ਤੇ ਪਰ ਜਿਹੜੀਆਂ ਡਿਪੋਰਟ ਜਿਨ੍ਹਾਂ ਨੂੰ ਹੋਣ ਦੀ ਗੱਲ ਹੋ ਰਹੀ ਆ, ਉਹ 110% ਡਿਪੋਰਟ ਹੋਣੀਆਂ ਚਾਹੀਦੀਆਂ ਆ, ਤਾਂ ਕਿ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਆ ਉਹਨਾਂ ਨੂੰ ਵੀ, ਉਹਨਾਂ ਦੇ ਵੀ ਕੰਨਾਂ ਨੂੰ ਹੱਥ ਲੱਗਣ ਕਿ ਚਲੋ ਠੀਕ ਆ ਭਾਈ, ਜੇ ਇਹਨੇ ਆ ਚੀਜ਼ ਕੀਤੀ ਆ, ਨਹੀਂ ਤਾਂ ਮੂੰਹ ਹੀ ਪੈ ਗਿਆ। ਕਿ ਲੋਕ ਤੁਸੀਂ ਦੇਖੋ ਕਿੰਨੇ ਵਿਚਾਰੇ ਰੋਏ ਨੇ, ਕੋਈ ਕਹਿ ਰਿਹਾ ਮੇਰਾ 45 ਲੱਖ ਲੱਗ ਗਿਆ, ਕੋਈ ਕਹਿੰਦਾ ਮੇਰਾ 50 ਲੱਖ ਲੱਗ ਗਿਆ। ਇੱਕ ਅੱਜ ਪਤਾ ਨਹੀਂ ਕੱਲ ਮੈਂ ਦੇਖੀ ਸੋ ਉਹਨਾਂ ਨੇ ਲਿਖਿਆ ਸੀ ਕਿ 65 ਲੱਖ ਰੁਪਇਆ ਸਾਡਾ ਲੱਗ ਗਿਆ। ਤੇ ਵੈਸੇ ਕੰਬਲੇ ਨੇ ਲੋਕ ਜਿਨ੍ਹਾਂ ਕੋਲ ਇੰਨੇ ਪੈਸੇ ਭਾਈ ਹੈਗੇ ਨੇ, ਉਹ ਇੱਥੇ ਇੰਡੀਆ ਕੋਈ ਆਦਾ ਬਿਜ਼ਨਸ ਚਲਾ ਲਓ, ਹੈ ਨਾ। ਕੈਨੇਡਾ ਦੇ ਵਿੱਚ ਵੀ, ਕੈਨੇਡਾ ਕਿਹੜਾ ਜਾਣਸਾਰ ਆਪਾਂ ਨੂੰ ਉੱਥੇ ਏਅਰਪੋਰਟ ਤੇ ਟੈਚੀ ਫੜਾ ਦਿੰਦੇ ਨੇ ਡਾਲਰਾਂ ਦਾ ਭਰ ਕੇ, ਠੀਕ ਆ। ਉੱਥੇ ਜਾ ਕੇ ਵੀ ਬਹੁਤ ਹਾਰਡ ਵਰਕ ਕਰਨਾ ਪੈਂਦਾ ਆ। ਸੋ ਉਸ ਤੋਂ ਬੈਟਰ ਆ ਕਿ ਜਿਹਦੇ ਕੋਲ ਇੰਨੇ ਪੈਸੇ ਹੈਗੇ ਆ, ਮਿਹਨਤ ਹੀ ਕਰਨੀ ਆ, ਇੱਥੇ ਕਿਤੇ ਉੱਥੇ ਕੀ। ਮਿਹਨਤ ਵਾਲਾ ਬੰਦਾ ਤਾਂ ਕਿਤੇ ਵੀ ਮਿਹਨਤ ਕਰਕੇ ਆਪਣਾ ਕੰਮ ਨੂੰ, ਆਪਾਂ ਬਿਜ਼ਨਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਹੈਗੇ ਆ ਨਾ, ਹੈ ਨਾ। ਤੇ ਉਹਨਾਂ ਨੂੰ ਇਹ ਵੀ ਰਿਕੁਐਸਟ ਹੈਗੀ ਆ ਕਿ ਚਲੋ
ਆਪਦਾ ਕੰਮਕਾਰ ਇੱਥੇ ਚਲਾ ਲਓ। ਐਵੇਂ ਕਿਸੇ ਤੇ ਪੈਸੇ ਲਾਉਣ ਦੇ ਨਾਲੋਂ ਨਫਾ ਹੋਊਗਾ ਨੁਕਸਾਨ ਹੋਊਗਾ, ਆਪਣੀ ਆਪ ਦੀ ਮਿਹਨਤ ਆਪਾਂ ਨੂੰ ਪਤਾ ਹੋਏਗਾ ਕਿ ਅਸੀਂ ਇਹਦੇ 'ਚ ਇੰਨੀ ਕੁ ਮਿਹਨਤ ਕੀਤੀ ਆ ਤੇ ਇੰਨਾ ਕੁ ਸਾਨੂੰ ਪ੍ਰੋਫਿਟ ਹੋ ਗਿਆ ਆ, ਹੈ ਨਾ। ਹੁਣ ਕਿਸੇ ਦੇ ਪੈਸੇ ਲਾ ਦਿਓ, ਬਾਅਦ ਦੇ ਵਿੱਚ ਉਹਦੇ ਮੂੰਹ ਵੱਲੀ ਝਾਕੀ ਜਾਊਗੀ ਕਦੋਂ ਸਾਨੂੰ ਪੇਪਰ ਭੇਜੂਗੀ ਜਾਂ ਭੇਜੂਗਾ, ਕਦੋਂ ਕੀ ਹੋਊਗਾ ਕੀ ਨਹੀਂ ਹੋਊਗਾ, ਹੈ ਨਾ। ਤੇ ਉਸ ਤੋਂ ਬੈਟਰ ਆ ਕਿ ਆਪਣਾ ਕਰੋ, ਆਪਦੇ ਸਿਰ ਤੇ ਗੇਮਾਂ ਖੇਡੋ, ਹੈ ਨਾ। ਤੇ ਪਰ ਲਾਡੀ ਵੀਰੇ ਨੂੰ ਜਾਂ ਹੋਰ ਜਿੰਨੇ ਵੀ ਵੀਰ ਭਰਾ ਹੈਗੇ ਨੇ, ਹੈ ਨਾ, ਤੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਆ ਇਹ ਜਿਹੜਾ ਹੁਣ ਚਲੋ ਲਾਡੀ ਵੀਰੇ ਦੀ ਫੈਮਿਲੀ ਭਲੀ ਫੈਮਿਲੀ ਲੱਗਦੀ ਆ, ਹੈ ਨਾ। ਤੇ ਇਹ ਆਪਣੀ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਲਾ ਲਓ ਜਾਂ ਜਿੰਨੇ ਕੈਨੇਡਾ ਦੇ ਵਿੱਚ ਵੱਸਦੇ ਨੇ, ਹੈ ਨਾ, ਉਹਨਾਂ ਨੂੰ ਸਾਰਾ ਪਤਾ ਆ ਉੱਥੇ, ਠੀਕ ਆ। ਸਾਰੇ ਜਿੰਨੇ ਵੀ ਸਪੋਰਟ ਕਰ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਥੈਂਕਸ ਵੀ ਕਰਦੇ ਆ ਭਾਈ। ਚਲੋ ਇਦਾਂ ਰਲ ਮਿਲ ਕੇ ਹੀ ਹੁੰਦਾ ਆ, ਹੈ ਨਾ, ਇਕੱਲਾ ਇਨਸਾਨ, ਕਿਉਂਕਿ ਦੁੱਖ ਦੇ ਵਿੱਚ ਨਾਲ ਖੜਨਾ ਬਹੁਤ ਵੱਡੀ ਗੱਲ ਹੁੰਦੀ ਆ। ਅੱਜ ਉਹਨਾਂ ਦੇ ਘਰ ਦੇ ਵਿੱਚ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਆ, ਕਿਉਂਕਿ ਕੱਲਾ ਪੁੱਤ ਸੀਗਾ। ਤੇ ਪੁੱਤ ਤਾਂ ਭਾਵੇਂ ਕਿਸੇ ਦੇ 10 ਵੀ ਹੋਣ, ਦੁੱਖ ਉਹਨਾਂ ਦਾ ਵੀ ਉਨਾ ਹੀ ਹੁੰਦਾ ਆ, ਉਹ ਤਾਂ ਫੇਰ ਕੱਲਾ ਸੀਗਾ, ਹੈ ਨਾ। ਤੇ ਉਹਦੇ ਕਰਕੇ ਚਲੋ ਸੁਪਨੇ ਹੁੰਦੇ ਆ, ਸਾਰਿਆਂ ਦੇ ਸੁਪਨੇ ਹੁੰਦੇ, ਜੇ ਤੇ ਕੁੜੀਆਂ ਦੇ ਸੁਪਨੇ ਆ ਤੇ ਮੁੰਡਿਆਂ ਦੇ ਵੀ ਸੇਮ ਹੀ ਸੁਪਨੇ ਹੁੰਦੇ ਆ ਕਿ ਅਸੀਂ ਬਾਹਰ ਜਾਈਏ, ਬਾਹਰ ਜਾ ਕੇ ਮਿਹਨਤ ਕਰੀਏ, ਪੈਸਾ ਕਮਾਈਏ। ਤੇ ਚਲੋ ਜੇ ਉਹ ਕੁੜੀਆਂ ਤੇ ਇੱਥੋਂ ਖਰਚ ਕਰਦੇ ਵੀ ਆ ਤਾਂ ਉੱਥੇ ਇੰਨੀ ਜਾ ਕੇ ਮਿਹਨਤ ਵੀ ਤਾਂ ਕਰਦੇ ਨੇ, ਕਿੰਨਾ ਹਾਰਡ ਵਰਕ ਕਰਦੇ ਨੇ। ਆਹ ਟਰੱਕਾਂ ਵਾਲੇ ਵੀਰ ਨੇ ਜਿਹੜੇ ਵਿਚਾਰੇ ਟਰੱਕ ਲੈ ਕੇ ਜਾਂਦੇ ਨੇ, ਅਮਰੀਕਾ ਨੂੰ ਜਾਂਦੇ ਨੇ ਜਾਂ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਚਲੋ ਕੰਮ ਕਰਦੇ ਨੇ, ਉਹ ਕਿੰਨੇ ਦਿਨ ਤਾਂ ਘਰ ਨਹੀਂ ਆਉਂਦੇ, ਹੈ ਨਾ। ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਛੋਟੇ ਘਰ ਹੁੰਦੇ ਨੇ, ਫਿਰ ਵੱਡੇ ਘਰ ਬਣਾਉਂਦੇ ਨੇ, ਫਿਰ ਕਿੰਨੀ ਮਿਹਨਤ ਕਰਦੇ ਨੇ। ਕਦੀ ਆ ਜਿਹੜੀਆਂ 2-4 ਮੇਰੀਆਂ ਭੈਣਾਂ ਬੋਲਦੀਆਂ ਨੇ ਕਿ ਇੱਦਾਂ ਉੱਦਾਂ, ਉਹਨਾਂ ਨੂੰ ਇਹ ਪਤਾ ਹੈ ਵੀ ਇੱਥੋਂ ਜਾ ਕੇ ਮੁੰਡੇ ਮਿਹਨਤ ਕਿੰਨੀ ਕਰਦੇ ਆ, ਠੀਕ ਆ। ਚਲੋ ਕੁਛ ਕੁ ਹੈਗੇ ਵੀ ਆ, ਪਰ ਜੇ ਉਹ ਉੱਥੇ ਚਲੇ ਵੀ ਜਾਂਦੇ ਆ ਤਾਂ ਉਹ ਵੀ ਤਾਂ ਨਕਸ਼ਾ ਬਦਲ ਦਿੰਦੇ ਨੇ ਨਾ। ਨਾਲੇ ਤਾਂ ਆਪਦੇ ਘਰਦਿਆਂ ਦਾ ਤੇ ਨਾਲੇ ਗਾਂ ਜਿਹੜੀਆਂ ਸਿਆਣੀਆਂ ਕੁੜੀਆਂ ਨੇ, ਉਹ ਸਮਝਦਾਰ ਹੁੰਦੀਆਂ ਨੇ, ਉਹ ਇਦਾਂ ਦਾ ਕੋਈ ਕਦੇ ਕਦਮ ਨਹੀਂ ਚੱਕਦੀਆਂ ਹੈਗੀਆਂ, ਕਿਉਂਕਿ ਜਿਨ੍ਹਾਂ ਨੂੰ ਆਪਣੇ ਭਰਾਵਾਂ ਦਾ ਪਿਓਵਾਂ ਦਾ ਡਰ ਹੈਗਾ। ਹੁਣ ਇੱਕ ਹੋਰ ਅੰਕਲ ਜੀ ਦੀ ਪਾਸੀ ਸਾਹਿਬ ਕਰ ਰਹੇ ਸੀਗੇ, ਉਹਨਾਂ ਦਾ ਲਾਈਵ ਸ਼ੋਅ ਦੇ ਵਿੱਚ ਸੀਗੇ ਉਹ ਅੰਕਲ ਵਿਚਾਰੇ ਖੁਦ ਕਹਿ ਰਹੇ ਨੇ, ਕਿਹੜਾ ਬਾਪ ਆ, ਕਿਹਦਾ ਦਿਲ ਕਰਦਾ ਆ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਉਹ ਆਪਦੀ ਧੀ ਨੂੰ, ਚਲੋ ਮੁੰਡਿਆਂ ਨੂੰ ਤਾਂ ਮਾੜਾ ਕਹਿੰਦੇ ਆ, ਮੁੰਡਿਆਂ ਨੂੰ ਤਾਂ ਆਪਾਂ ਕਹਿੰਦੇ ਕਿ ਸਾਡਾ ਮੁੰਡਾ ਭਾਈ ਮਾੜਾ ਨਿਕਲ ਗਿਆ, ਹੈ ਨਾ। ਕਿਉਂਕਿ ਮੁੰਡੇ ਨੂੰ ਮਾੜਾ ਕਹਿਣਾ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਕਹਿੰਦੇ ਹੁੰਦੇ ਮੁੰਡਿਆਂ ਨੂੰ ਆਪਾਂ ਕਹਿ ਸਕਦੇ, ਪਰ ਆਪਦੀ ਧੀ ਨੂੰ ਕੋਈ ਨਹੀਂ ਕਹਿੰਦਾ ਕਿ ਮੇਰੀ ਧੀ ਮਾੜੀ ਹੈਗੀ ਆ, ਕਿਉਂਕਿ ਇਹ ਬਹੁਤ ਸ਼ਰਮ ਵਾਲੀ ਗੱਲ ਆ ਧੀ ਨੂੰ ਮਾੜਾ ਕਹਿਣਾ। ਪਰ ਉਸ ਮਾਂ ਪਿਓ ਤੇ ਕੀ ਬੀਤਦੀ ਹੋਊਗੀ, ਉਹਨਾਂ ਦਾ ਕੀ ਹਾਲ ਹੋਏਗਾ ਜਿਹੜੇ ਇਹ ਚੀਜ਼ ਕਹਿ ਰਹੇ ਨੇ ਕਿ ਸਾਡੇ ਬੱਚੇ ਇਦਾਂ ਦੇ ਨਿਕਲ ਗਏ, ਸਾਡੀ ਕੁੜੀ ਨੇ ਆ ਜਾ ਕੇ ਕਰ ਲਿਆ, ਇਦਾਂ ਕਰ ਲਿਆ, ਉਹ ਕਰ ਲਿਆ। ਕਿੰਨੀਆਂ ਸਟੋਰੀਜ਼ ਆਪਾਂ ਦੇਖਦੇ ਆ ਇੱਥੋਂ ਚਲੀਆਂ ਜਾਂਦੀਆਂ ਨੇ। ਚਲੋ ਪੇਰੈਂਟਸ ਤਾਂ ਵਿਸ਼ਵਾਸ ਕਰਕੇ ਭੇਜਦੇ ਆ ਨਾ ਕਿ ਚਲੋ ਠੀਕ ਆ, ਜਾ ਰਹੇ ਨੇ ਸਾਡੇ ਬੱਚੇ, ਕੋਈ ਗੱਲ ਨਹੀਂ, ਹੈ ਨਾ, ਇਹਨਾਂ ਨੂੰ ਜਾਣਾ ਚਾਹੀਦਾ। ਯਾਦਵਿੰਦਰ ਜੀ ਮੇਰੇ ਨਾਲ ਵੀ ਹੋਈ ਆ ਧੋਖਾਧੜੀ ਵੀਰੇ, ਘਰ ਦੀ ਇਹੀ ਕਹਾਣੀ ਆ। ਹੁਣ ਕਹਿੰਦੇ ਹੁੰਦੇ ਆ ਜਿੰਨੇ ਵਰਕੇ ਫਰੋਲੀ ਜਾਵਾਂਗੇ ਨਾ, ਸਾਰੇ ਇਸੇ ਚੀਜ਼ ਦੇ ਧੋਖਿਆਂ ਦੇ ਨਾਲ ਹੀ ਭਰੇ ਪਏ ਆ, ਹੈ ਨਾ। ਤੇ ਪਰ ਆਪਣੇ ਆਪ ਨੂੰ ਵੀ ਆਪਾਂ ਨੂੰ ਵੀ ਪਹਿਲਾਂ, ਪਰ ਬੰਦਾ ਕਹਿੰਦਾ ਹੁੰਦਾ ਕਿ ਜਾਣ ਪਛਾਣ 'ਚੋਂ ਰਿਸ਼ਤਾ ਲੈ ਲੈਂਦੇ, ਪਰ ਉਹ ਤਾਂ ਵਿਚਾਰੇ ਕਹਿੰਦੇ ਸਾਡੀ ਜਾਣ ਪਛਾਣ ਦੇ ਵਿੱਚੋਂ ਹੀ ਸੀਗਾ, ਹੈ ਨਾ। ਤੇ ਵੀ ਕੁੜੀ ਨੂੰ ਅਸੀਂ ਰਿਸ਼ਤੇਦਾਰੀ 'ਚੋਂ ਗਾਂ ਦੀ ਗਾਂ ਭੂਆ ਨੇ ਕਿਹਨੇ ਕਰਵਾਇਆ ਸੀਗਾ, ਕਹਿੰਦੇ ਸੀਗੇ ਰਿਸ਼ਤਾ, ਹੈ ਨਾ। ਪਰ ਗੱਲ ਇਹ ਹੈਗੀ ਆ ਵੀ ਗੱਲ ਕਿਸਮਤ ਦੀ ਵੀ ਹੁੰਦੀ ਆ, ਹੈ ਨਾ। ਤੇ ਪਰ ਕੁੜੀਆਂ ਨੂੰ ਫਿਰ ਆਪਾਂ ਇਹੀ ਰਿਕੁਐਸਟ ਹੀ ਚਲੋ ਕਰ ਸਕਦੇ ਹਾਂ ਵੀ ਆਪਦਾ ਵੀ ਫਿਊਚਰ ਨਾ ਖਰਾਬ ਕਰੋ ਤੇ ਕਿਸੇ ਬਗਾਨੇ ਪੁੱਤ ਦਾ ਵੀ ਫਿਊਚਰ ਨਾ ਖਰਾਬ ਕਰੋ, ਹੈ ਨਾ। ਤੁਸੀਂ ਤਾਂ ਚੱਲ, ਤੂੰ ਤਾਂ ਇੰਡੀਆ ਵੀ ਵਾਪਸ ਆ ਗਈ ਡਿਪੋਰਟ ਹੋ ਕੇ, ਠੀਕ ਆ, ਤੈਨੂੰ ਤਾਂ ਫਿਰ ਇੱਥੇ ਕੋਈ ਚੰਗਾ ਮਾੜਾ ਮਿਲ ਜੂਗਾ, ਠੀਕ ਆ, ਜਾਂ ਕੋਈ ਹੋਰ 2-4 ਸਾਲਾਂ ਨੂੰ ਕਿਸੇ ਪਾਸੇ ਫਿਰ ਤੁਰ ਜਾਏਗੀ ਤੂੰ ਤਾਂ। ਉਹ ਜਿਹੜਾ ਬਗਾਨਾ ਪੁੱਤ ਦੁਨੀਆ ਤੋਂ ਚਲਾ ਗਿਆ ਉਹਨੇ ਵਾਪਸ ਨਹੀਂ ਨਾ ਆਉਣਾ। ਤੇ ਸਪੋਰਟ ਕਰਨ ਵਾਲੀਆਂ ਭੈਣਾਂ ਨੂੰ ਵੀ ਕਹਿੰਦੀ ਆ, ਇੱਕ ਵਾਰੀ ਤੁਸੀਂ ਇਕੱਲੀ ਵੀ ਮੈਂ ਕੁੜੀ ਆ ਤੇ ਮੈਂ ਮਿਹਨਤ ਕਰਦੀ ਆ, ਉਸ ਚੀਜ਼ ਨੂੰ ਲੈ ਕੇ ਨਾ ਸੋਚੋ ਕਿ ਹਾਂਜੀ ਕੁੜੀਆਂ ਇਹ ਆ, ਕੁੜੀਆਂ ਉਹ ਆ। ਠੀਕ ਆ, ਕੁੜੀਆਂ ਵੀ ਬਹੁਤ ਸਿਆਣੀਆਂ ਨੇ, ਮੋਢੇ ਨਾਲ ਮੋਢਾ ਲਾ ਕੇ ਚੱਲਦੀਆਂ ਨੇ ਜਿਹੜੀਆਂ ਸਿਆਣੀਆਂ, ਕਿਉਂਕਿ ਔਰਤ ਬਿਨਾਂ ਚਲੋ ਆਪਾਂ ਮੰਨਦੇ ਆ ਵੀ ਘਰ ਨਹੀਂ ਹੈਗਾ, ਪਰ ਔਰਤਾਂ ਨੂੰ ਵੀ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਆ ਕਿ ਨਹੀਂ। ਫਿਰ ਆਪਾਂ ਹੋਰ ਕਿੰਨੀਆਂ ਵੀਡੀਓਜ਼ ਦੇਖਦੇ ਆ, ਕੋਈ ਪਿੱਛੇ ਜਿਹਦੀ ਗੱਲ ਆ ਵੀਡੀਓ ਦੇਖੀ ਸੀਗੀ ਮੈਂ, ਵਿਚਾਰਾ ਮੁੰਡਾ ਹੈਂਡੀਕੈਪ ਸੀਗਾ ਤੇ ਉਹਦੀ ਵਾਈਫ ਨੇ ਹੀ ਆਪਣੇ ਹਸਬੈਂਡ ਨੂੰ ਕਿਸੇ ਦੇ ਨਾਲ ਰਲ ਕੇ ਮਰਵਾ ਦਿੱਤਾ। ਹੁਣ ਉਹ ਬੰਦੇ ਦਾ ਮੈਨੂੰ ਦੱਸ ਦਿਓ ਕੀ ਕਸੂਰ ਸੀਗਾ, ਠੀਕ ਆ। ਤੇ ਕੁੜੀਆਂ ਨੂੰ ਵੀ ਰਿਕੁਐਸਟ ਆ ਵੀ ਭਾਈ ਆਪਦੇ ਘਰ ਆਪਦੇ ਬੰਦੇ ਬਿਨਾਂ ਕੋਈ ਜ਼ਿੰਦਗੀ ਨਹੀਂ ਹੈਗੀ।
ਤੇ ਬੰਦਿਆਂ ਨੂੰ ਵੀ ਇਹ ਕਹਿੰਦੇ ਆ ਕਿ ਲਾਈਕ ਆਪਦੀ ਵਾਈਫ ਦੇ ਬਿਨਾ ਕੋਈ ਲਾਈਫ ਨਹੀਂ ਹੈਗੀ। ਦੁੱਖ ਸੁੱਖ ਦੇ ਵਿੱਚ ਜਦੋਂ ਆਪਾਂ ਸੁਖੀ ਹੈਗੇ ਨਾ, ਹਜ਼ਾਰਾਂ ਲੋਕ ਆਪਣੇ ਨਾਲ ਆ ਕੇ ਖੜ ਜਾਂਦੇ, ਪਰ ਜੇ ਆਪਾਂ ਕਿਸੇ ਦੁੱਖ ਦੇ ਵਿੱਚ ਆ, ਕਿਸੇ ਤਕਲੀਫ ਦੇ ਵਿੱਚ ਆ ਨਾ, ਤਾਂ ਉਦੋਂ ਆਪਾਂ ਨੂੰ ਆਪਣੀ ਵਾਈਫ ਦੇਖੂਗੀ ਤੇ ਆਪਣਾ ਹਸਬੈਂਡ ਆਪਾਂ ਨੂੰ ਦੇਖੂਗਾ, ਚੱਕੂਗਾ। ਜੇ ਆਪਾਂ ਬਿਮਾਰ ਆ ਤਾਂ ਆਪਣੇ ਮਰਦਿਆਂ ਦੇ ਮੂੰਹ 'ਚ ਉਹੀ ਪਾਣੀ ਪਾਊਗਾ। ਮੇਰੇ ਫਾਦਰ ਸਾਹਿਬ ਨਹੀਂ ਹੈਗੇ, ਆਲਮੋਸਟ 10 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ। ਤਾਂ ਕਈ ਵਾਰੀ ਹੁਣ ਜਦੋਂ ਚਲੋ ਵਾਹਿਗੁਰੂ ਦੀ ਮਿਹਰ ਨਾਲ ਸਾਰਾ ਕੁਝ ਠੀਕ ਠਾਕ ਆ, ਵਧੀਆ ਆ, ਪਰ ਕਈ ਵਾਰੀ ਜਦੋਂ ਕੋਈ ਮਾੜੀ ਮੋਟੀ ਪ੍ਰੋਬਲਮ ਹੁੰਦੀ ਆ ਤਾਂ ਮੇਰੇ ਮੰਮੀ ਮੇਰੇ ਪਾਪਾ ਨੂੰ ਬਹੁਤ ਮਿਸ ਕਰਦੇ ਆ, ਹਨਾ। ਉਹ ਇਹ ਕਹਿੰਦੇ ਆ ਵੀ ਜੇ ਉਹ ਹੁੰਦੇ ਤਾਂ ਅਸੀਂ ਆਪਣਾ ਚਲੋ ਅਸਲ ਦੇ ਵਿੱਚ ਨਾ ਜਿਹੜੀ ਜਵਾਨੀ ਹੁੰਦੀ ਆ, ਮੈਂ ਗੱਲ ਥੋੜੀ ਹੋਰ ਪਾਸੇ ਲੈ ਗਈ, ਵੀ ਜਿਹੜੀ ਜਵਾਨੀ ਆ ਉਹ ਆਪਣੀ ਲੰਘ ਜਾਂਦੀ ਰਿਸ਼ਤੇਦਾਰਾਂ ਦੇ ਨਾਲ, ਸੱਜਣਾ ਦੇ ਨਾਲ, ਯਾਰਾਂ ਦੋਸਤਾਂ ਬੇਲੀਆਂ ਦੇ ਨਾਲ, ਉਹ ਜਵਾਨੀ ਲੰਘ ਜਾਂਦੀ ਆ, ਬੱਚੇ ਪਾਲਣ ਦੇ ਵਿੱਚ ਟਾਈਮ ਲੰਘ ਜਾਂਦਾ ਆ, ਹਨਾ। ਪਰ ਜਿਹੜਾ ਬੁਢਾਪਾ ਆ ਨਾ, ਉਦੋਂ ਇੱਕ ਦੂਜੇ ਦੀ ਲੋੜ ਬਹੁਤ ਹੁੰਦੀ। ਇਹ ਮੈਂ ਆਪਣੀ ਮਾਂ ਨੂੰ ਦੇਖ ਕੇ ਮਹਿਸੂਸ ਕੀਤਾ ਆ ਕਿ ਵਾਕਈ ਵੀ ਜਦੋਂ ਆਪਣੇ ਤੇ ਬੁਢਾਪਾ ਆਉਂਦਾ ਆ ਤਾਂ ਉਦੋਂ ਮੰਨ ਲਓ ਜਨਾਨੀ ਨੂੰ ਆਪਣੇ ਘਰ ਵਾਲੇ ਦੀ ਬਹੁਤ ਲੋੜ ਹੁੰਦੀ ਆ, ਤੇ ਘਰ ਵਾਲੇ ਵੀ ਮਹਿਸੂਸ ਕਰਦੇ ਆ ਕਿ ਸਾਡੀ ਵਾਈਫ ਹੁੰਦੀ ਤਾਂ ਉਹ ਚਲੋ ਰੋਟੀ ਪਾਣੀ ਟਾਈਮ ਨਾਲ ਦਿੰਦੀ। ਕਿਉਂਕਿ ਜਦੋਂ ਆਪਾਂ ਯੰਗ ਹੁੰਦੇ ਆ ਨਾ, ਉਦੋਂ ਆਪਾਂ ਨੂੰ ਇੰਨਾ ਔਖਾ ਨਹੀਂ ਲੱਗਦਾ। ਹੁਣ ਆਪਾਂ ਵੀ ਯੰਗ, ਆਪਾਂ ਨੂੰ ਇੰਨਾ ਔਖਾ ਨਹੀਂ, ਆਪਾਂ ਅਪਸੈਟ, ਆਪਾਂ ਘਰੋਂ ਬਾਹਰ ਚਲੇ ਜਾਂਦੇ ਆ, ਮੈਂ ਆਪਣੀ ਫਰੈਂਡ ਦੇ ਘਰੇ ਚਲੀ ਜਾਂਦੀ ਆ, ਕਿਉਂਕਿ ਮੈਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਆਪਣਾ ਮਾਈਂਡ ਚੇਂਜ ਕਰ ਲੈਂਦੀ ਆ। ਪਰ ਜਦੋਂ ਆਪਾਂ ਥੋੜੇ ਜਿਹੇ ਏਜਡ ਹੋ ਜਾਂਦੇ ਆ ਨਾ, ਫਿਰ ਆਪਾਂ ਨੂੰ ਲੋੜ ਹੁੰਦੀ ਆ। ਸੋ ਵਾਹਿਗੁਰੂ ਚਲੋ ਕਦੀ ਇੱਦਾਂ ਨਾ ਹੋਵੇ ਕਿ ਕਿਸੇ ਦੇ ਫਾਦਰ ਸਾਹਿਬ ਦੀ ਜਾਂ ਕਿਸੇ ਦੀ ਮਾਂ ਛੱਡ ਕੇ ਜਾਵੇ, ਹਨਾ। ਇਹ ਚਲੋ ਪਰਮਾਤਮਾ ਕਦੀ ਕਿਸੇ ਨਾਲ ਨਾ ਕਰੇ। ਤੇ ਪਰ ਜਿਹੜੀਆਂ ਇੱਦਾਂ ਕਰ ਰਹੀਆਂ ਨੇ, ਹਨਾ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਆ। ਤੇ ਜਿਹੜੇ ਇੱਦਾਂ ਦੀਆਂ ਨੂੰ ਰੱਖਦੇ ਆ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜਿਹਦੇ ਨਾਲ 8-10 ਸਾਲ 5 ਸਾਲ ਉਹਨੇ ਗੁਜ਼ਾਰ ਲਏ, ਜਿਹਦੇ ਬੱਚੇ ਹੋ ਗਏ, ਉਹਦੀ ਨਹੀਂ ਬਣੀ ਤੇ ਭਰਾਵਾ ਤੇਰੀ ਕਿੱਥੋਂ ਬਣ ਜੂਗੀ। ਇੰਨਾ ਵਿਸ਼ਵਾਸ ਅੱਖਾਂ ਮੀਚ ਕੇ ਮੁੰਡਿਆਂ ਨੂੰ, ਬੰਦਿਆਂ ਨੂੰ ਵੀ ਨਹੀਂ ਕਰਨਾ ਚਾਹੀਦਾ ਕਿ ਆਪਣੇ ਆਪ ਤੇ ਵੀ ਥੋੜਾ ਬਹੁਤਾ ਦਿਮਾਗ ਨੂੰ ਆਪਦੇ ਨੂੰ ਵੀ ਵਰਤੋ, ਠੀਕ ਆ। ਨਾ ਕਿਸੇ ਦਾ ਘਰ ਖਰਾਬ ਕਰੋ। ਜੇ ਤੁਸੀਂ ਕਿਸੇ ਦਾ ਘਰ ਤੋੜਦੇ ਵੀ ਆ ਨਾ, ਤੇ ਤੁਸੀਂ ਕਦੀ ਸੌਖੀ ਨਹੀਂ ਵੱਸ ਸਕਦੇ ਹੈਗੇ, ਕਿਉਂਕਿ ਦੁਖੀ ਜਿਹੜਾ ਬੰਦਾ ਕਿਸੇ ਨੂੰ ਦੁਖੀ ਕਰਦਾ ਆ, 100% ਉਹਨੇ ਵੀ ਦੁੱਖ ਭੋਗਣਾ ਹੀ ਆ। ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਕਰਨੀਆਂ ਭਰਨੀਆਂ ਉੱਪਰ ਜਾ ਕੇ ਜੀ, ਜਦੋਂ ਬੰਦਾ ਚਲਾ ਜਾਂਦਾ ਆ ਉੱਥੇ ਜਾ ਕੇ ਨਰਕਾਂ ਦੇ ਵਿੱਚ ਜਾਊਗਾ ਫਲਾਨਾ। ਹੁਣ ਰੱਬ ਵੀ ਨਜ਼ਾਰੇ ਨਾ ਇੱਥੇ ਹੀ ਦਿਖਾਉਂਦਾ ਆ। ਉਹ ਕਹਿੰਦਾ ਆ ਕਿ ਜੇ ਤੂੰ ਮਾੜਾ ਕੀਤਾ ਆ ਤਾਂ ਇੱਥੇ ਹੀ ਹੁੰਦਾ। ਤੁਸੀਂ ਦੇਖ ਲਿਓ ਬਹੁਤ ਥਾਵਾਂ ਤੇ ਇੱਦਾਂ ਹੀ ਹੋਈ ਆ ਕਿ ਜੇ ਕੋਈ ਕਿਸੇ ਦੇ ਨਾਲ ਮਾੜਾ ਕਰਦਾ ਆ ਤਾਂ ਉਹਦੇ ਨਾਲ ਇੱਥੇ ਹੀ ਹੁੰਦਾ ਆ। ਤਾਂ ਜਾ ਕੇ ਰੱਬ ਕਹਿੰਦਾ ਕਿਹਨੇ ਦੇਖਣਾ ਹੈਗਾ ਆ। ਤੇ ਮਾਂ ਸਭ ਤੋਂ ਵੱਧ ਜ਼ਿੰਮੇਵਾਰ ਹੈ, ਮੇਰਾ ਵੀ ਜਾਣ ਪਹਿਚਾਣ ਵਿੱਚ ਹੋਵੇ। ਠੀਕ ਹੈ ਜੀ। ਵੈਸੇ ਚਲੋ ਆਪਾਂ ਗੱਲ ਤਾਂ ਜੋ ਹੀ ਕਰ ਰਹੇ ਸੀਗੇ, ਤਾਂ ਆਪਾਂ ਥੋੜੀ ਜਿਹੀ ਚਲੋ ਮੈਂ ਥੋੜੀ ਜਿਹੀ ਇਮੋਸ਼ਨਲ ਟਾਈਪ ਜੀ ਹੈਗੀ ਆ, ਕਿਉਂਕਿ ਮੈਂ ਵੀ ਇੱਕ ਕੁੜੀ ਆ ਤੇ ਮੈਂ ਵੀ ਬੜੀਆਂ ਜ਼ਿੰਮੇਵਾਰੀਆਂ ਦੇ ਵਿੱਚ ਹੀ ਹੈਗੀ ਆ ਸਟਿਲ, ਕਿਉਂਕਿ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਦੇ ਵਿੱਚ ਭੈਣ ਭਰਾ ਛੋਟੇ ਆ ਤੇ ਸਿਸਟਰ ਨੂੰ ਪੜ੍ਹਾਇਆ ਆ, ਭਰਾ ਨੂੰ ਪੜ੍ਹਾਇਆ ਆ, ਤੇ ਚਲੋ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਆ, ਹਨਾ। ਤੇ ਚਲੋ ਮੈਂ ਤਾਂ ਆਪਣੇ ਆਪ ਨੂੰ ਕਰਮਾਂ ਵਾਲੀ, ਕਿਸਮਤ ਵਾਲੀ ਵੀ ਸਮਝਦੀ ਆ ਵੀ ਵਾਹਿਗੁਰੂ ਨੇ ਮੈਨੂੰ ਇਸ ਕਾਬਿਲ ਸਮਝਿਆ ਆ ਕਿ ਮੈਂ ਇਹ ਜ਼ਿੰਮੇਵਾਰੀ ਚਲੋ ਮੇਰੇ ਤੇ ਪਾਈ। ਪਰ ਚਲੋ ਫਾਦਰ ਸਾਹਿਬ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ ਕਿ ਠੀਕ ਆ, ਹਨਾ, ਅੱਜ ਸਾਰਾ ਕੁਝ ਠੀਕ ਆ, ਤਾਂ ਉਹ ਵੀ ਦੇਖਦੇ ਕਿ ਚਲੋ ਠੀਕ ਆ, ਵਧੀਆ ਆ। ਪਰ ਕਹਿੰਦੇ ਨਹੀਂ ਹੁੰਦਾ ਤਾਂ ਉਹੀ ਆ, ਹਮੇਸ਼ਾ ਜਿਹੜਾ ਕੁਝ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਆ, ਹਨਾ, ਉਹਦੇ ਲਈ ਉਹਦੇ ਅੱਗੇ ਆਪਣਾ ਕੋਈ ਜ਼ੋਰ ਨਹੀਂ ਚੱਲਦਾ ਹੈਗਾ। ਤੇ ਸੋ ਇਸ ਕਰਕੇ ਆਪਦੇ ਮਾਪਿਓ ਦੀ ਵੀ ਕਦਰ ਕਰਿਆ ਕਰੋ ਭਾਈ, ਹਨਾ, ਜਿਨ੍ਹਾਂ ਨੇ ਆਪਾਂ ਨੂੰ ਪੜ੍ਹਾਇਆ ਆ, ਲਿਖਾਇਆ ਆ, ਆਪਣੇ ਲਈ ਇੰਨੇ ਦੁੱਖ ਤਕਲੀਫਾਂ ਦੇਖੇ ਨੇ। ਸਾਡੀ ਮਾਂ ਨੇ ਵੀ ਸਾਨੂੰ ਬੜੇ ਦੁੱਖਾਂ ਦੇ ਨਾਲ ਪਾਲਿਆ ਆ, ਹਨਾ। ਤੇ ਆਪਣੇ ਪੇਰੈਂਟਸ ਦੀ ਵੀ ਰਿਸਪੈਕਟ ਕਰਿਆ ਕਰੋ, ਕਿਉਂਕਿ ਉਹ ਆਪਣੇ ਲਈ ਆਪਣੇ ਆਪ ਨੂੰ ਭੁੱਲ ਜਾਂਦੇ ਆ, ਖਾਣਾ ਪੀਣਾ ਭੁੱਲ ਜਾਂਦੇ ਆ, ਆਪਣੇ ਲਈ ਬਥੇਰਾ ਕੁਛ ਕਰਦੇ ਆ ਉਹ, ਹਨਾ। ਤੇ ਉਹਨਾਂ ਦੀ ਕਦਰ ਕਰਿਆ ਕਰੋ, ਹਨਾ। ਤੇ ਦੁਬਾਰਾ ਫਿਰ ਚਲੋ ਆਪਾਂ ਉਸੇ ਪੁਆਇੰਟ ਤੇ ਆਉਂਦੇ ਆ ਵੀ ਮੇਰੀ ਕਿਸੇ ਨਾਲ ਕੁੜੀ ਲਵਪ੍ਰੀਤ ਦੀ ਉਹਦਾ ਨਾਮ ਹੈਗਾ, ਉਹਦੇ ਨਾਲ ਕੋਈ ਦੁਸ਼ਮਣੀ ਹੈਗੀ ਨਾ, ਹੋਰ ਜਿਹੜੀਆਂ 2-4 ਹੈਗੀਆਂ ਉਹਨਾਂ ਨਾਲ। ਪਰ ਜੇ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਆ, ਜਾਂ ਉਹਨਾਂ ਦਾ ਜਿਹੜਾ ਕੋਈ ਚੰਗਾ ਫਰੈਂਡ ਸਰਕਲ ਆ, ਉਹ ਉਹਨਾਂ ਨੂੰ ਸਮਝਾਉਣ ਕਿ ਨਹੀਂ ਭਾਈ ਇਹ ਤੇਰੇ ਵਾਸਤੇ ਗਲਤ ਗੱਲ ਆ, ਕਿਸੇ ਦੇ ਪੁੱਤਾਂ ਨੂੰ ਨਾ ਮਰਵਾਓ, ਪੁੱਤਾਂ ਨੂੰ ਨਾ ਖਾਓ। ਜੇ ਕਿਸੇ ਦੇ ਪੈਸੇ ਧੇਲੇ ਤੁਸੀਂ ਲਵਾਏ ਆ, ਇੱਕ ਵਾਰੀ ਅਗਲੇ ਨੂੰ ਸੱਦ ਲਓ, ਉੱਥੇ ਬੁਲਾ ਕੇ ਕਹਿ ਦਿਓ ਵੀ ਭਾਈ ਨਹੀਂ ਸਾਡੀ ਨਹੀਂ ਨਿਭਦੀ, ਤੁਸੀਂ ਆਪਣਾ ਦੇਖੋ ਤੇ ਮੈਂ ਆਪਣਾ ਦੇਖਾਂ। ਚਲੋ ਅਗਲੇ ਨੂੰ ਵੀ ਐਟਲੀਸਟ ਬੰਦਾ, ਹੁਣ ਜਦੋਂ ਪਤਾ ਕੀ ਗੱਲ ਹੁੰਦੀ ਹੈਗੀ ਆ,
ਲਾਡੀ ਜਿੱਦਾਂ ਕਹਿ ਰਿਹਾ ਸੀਗਾ ਕਿ ਸਾਡੀ ਬਦਨਾਮੀ ਤੋਂ ਡਰਦਾ ਸੀ, ਬੇਇੱਜ਼ਤੀ ਮਾਂ ਪਿਓ ਦੀ ਬੇਇੱਜ਼ਤੀ ਹੋਊਗੀ, ਕਿਉਂਕਿ ਇੱਥੇ ਜਦੋਂ ਇਦਾਂ ਦਾ ਕੁਝ ਜਦੋਂ ਆਪਾਂ ਰਿਸ਼ਤਾ ਇੱਥੇ ਇੰਡੀਆ ਵੀ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਵੀ ਕਿਉਂਕਿ ਲੋਕਾਂ ਦੇ ਕਿਹੜਾ ਮੂੰਹ ਫੜ ਲੈਣੇ ਹੁੰਦੇ ਆ ਨਾ, ਲੋਕ ਜਿੰਨੇ ਮੂੰਹ ਕਹਿੰਦੇ ਹੁੰਦੇ ਓਨੀਆਂ ਗੱਲਾਂ। ਉਹ ਇਸੇ ਗੱਲੋਂ ਡਰਦਾ ਹੀ ਵਿਚਾਰਾ ਆਪਣੇ ਆਪ ਨੂੰ ਉਹਨੇ ਖਤਮ ਕਰ ਲਿਆ। ਪਰ ਸ਼ਾਇਦ ਜੇ ਉਹ ਕਿਸੇ ਹੋਰ ਦੇ ਨਾਲ, ਜਿਵੇਂ ਉਹਨਾਂ ਦੇ ਚਾਚਾ ਜੀ ਕਹਿੰਦੇ ਸੀ ਕਿ ਉਹਨਾਂ ਨਾਲ ਉਹਨਾਂ ਦੀ ਕਾਫੀ ਬਣਦੀ ਸੀਗੀ, ਉਹਨਾਂ ਨਾਲ ਜਾਂ ਕਿਸੇ ਆਪਣੇ ਯਾਰ ਦੋਸਤ ਦੇ ਨਾਲ ਜਾਂ ਆਪਣੀ ਭੈਣ ਦੇ ਨਾਲ ਗੱਲ ਸ਼ੇਅਰ ਕਰਦਾ ਤਾਂ ਵੀ ਉਹ ਚੀਜ਼ ਦਾ ਕੋਈ ਨਾ ਕੋਈ ਹੱਲ ਨਿਕਲ ਆਉਂਦਾ। ਤੇ ਪਰ ਜਿਹੜੇ ਸੋਚਦੇ ਨੇ ਕਿ ਮੁੰਡੇ ਹਾਂਜੀ ਸਾਨੂੰ ਸੱਦਿਆ ਨਹੀਂ ਕਿ ਅਸੀਂ ਸੁਸਾਈਡ ਕਰ ਲਈਏ, ਅਸੀਂ ਆਪਣੇ ਆਪ ਨੂੰ ਖਤਮ ਕਰ ਲਈਏ, ਆਪਣੇ ਆਪ ਨੂੰ ਖਤਮ ਕਰਨ ਦੀ ਨਾ ਸੋਚੋ। ਹਰ ਇੱਕ ਚੀਜ਼ ਦਾ ਹੱਲ ਹੈਗਾ ਆ। ਤੁਸੀਂ ਕਿਸੇ ਨੂੰ ਜਿਹਦੇ ਨਾਲ ਤੁਹਾਡੀ ਜ਼ਿਆਦਾ ਬਣਦੀ ਆ ਉਹਦੇ ਨਾਲ ਇੱਕ ਵਾਰੀ ਗੱਲ ਸ਼ੇਅਰ ਕਰੋ, ਹੈ ਨਾ। ਆਪਣੇ ਪਰਿਵਾਰ ਨੂੰ ਦੱਸੋ, ਆਪਣੇ ਕਿਸੇ ਯਾਰ ਦੋਸਤ ਨੂੰ ਦੱਸੋ ਗੱਲ, ਉਹਦੇ ਨਾਲ ਸਾਂਝੀ ਕਰੋ ਵੀ ਬਾਈ ਆਹ ਚੀਜ਼ ਆ, ਮੈਂ ਇਸ ਪ੍ਰੋਬਲਮ ਨੂੰ ਫੇਸ ਕਰ ਰਿਹਾ ਆ ਤੇ ਮੈਨੂੰ ਇਹ ਦੱਸੋ ਵੀ ਮੈਂ ਹੁਣ ਕੀ ਕਰਾਂ। ਹਰ ਇੱਕ ਚੀਜ਼ ਦਾ ਹੱਲ ਹੈਗਾ, ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ। ਤੇ ਐਵੇਂ ਆਪਣੇ ਆਪ ਨੂੰ ਜਿਹੜਾ ਜਾਂਦਾ ਆ ਨਾ, ਜਿਹੜਾ ਮਰ ਜਾਂਦਾ ਆ ਉਹ ਤਾਂ ਚਲਾ ਜਾਂਦਾ ਆ ਦੁਨੀਆ ਤੋਂ। ਪਿੱਛੇ ਜਿਹੜੇ 4 ਜੀ ਰਹਿ ਜਾਂਦੇ ਨੇ ਨਾ, ਅਸਲ ਦੇ ਵਿੱਚ ਮਰਦੇ ਤਾਂ ਉਹ ਮਰਦੇ ਨੇ ਪਲ ਪਲ। ਜਿਹੜਾ ਚਲਾ ਗਿਆ ਉਹਨੇ ਤਾਂ ਜਾਨ ਛੁਡਾ ਲਈ ਆਪਦੀ, ਪਿੱਛੇ ਜਿਹੜੇ ਰਹਿ ਜਾਂਦੇ ਨੇ ਉਹ ਮਰਦੇ ਨੇ ਪਲ ਪਲ। ਸੋ ਆਪਣੇ ਅੰਦਰ ਦੁੱਖ ਨਾ ਲੁਕੋਈ ਜਾਇਆ ਕਰੋ, ਗੱਲ ਸਾਂਝੀ ਕਰਿਆ ਕਰੋ ਕਿਸੇ ਦੇ ਨਾਲ, ਤਾਂ ਕਿ ਉਸ ਚੀਜ਼ ਦਾ ਅੱਜ ਕੱਲ੍ਹ ਕੋਈ ਦੁਨੀਆ ਤੇ ਐਸੀ ਗੱਲ ਨਹੀਂ ਕਿ ਜਿਹਦਾ ਕੋਈ ਹੱਲ ਨਹੀਂ ਹੈਗਾ। ਹਰ ਇੱਕ ਗੱਲ ਦਾ ਹੱਲ ਹੈਗਾ ਆ। ਸੋ ਇੰਨਾ ਕੀ ਕਹਿਣਾ ਚਾਹੂੰਗੀ। ਸੋ ਮੈਨੂੰ ਲੱਗਦਾ ਕਈ ਕਹਿਣਗੇ ਵੀ ਬਾਲੀ ਬੋਲਦੀ ਵੀ ਹੈਗੀ ਆ, ਹੈ ਨਾ, ਪਰ ਬੰਦੇ ਦੇ ਦਿਲ 'ਚ ਜਿਹੜੀ ਗੱਲ ਹੁੰਦੀ ਆ, ਹੈ ਨਾ। ਮੈਂ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟੀ ਆ ਕਿ ਮੈਂ ਕੋਈ ਇੰਨੀ ਵਧੀਆ ਪ੍ਰਚਾਰਕ ਜਾਂ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਮੇਰੇ ਕੋਲ ਵੀ ਕਿ ਮੈਂ ਤੁਹਾਨੂੰ ਸਮਝਾ ਸਕਾਂ ਜਾਂ ਕਿੱਦਾਂ ਆ। ਪਰ ਆਪਾਂ ਆਪਣੀ ਗੱਲ ਸਾਂਝੀ ਕਰਨ ਦਾ ਆਪਾਂ ਨੂੰ ਸਭ ਨੂੰ ਹੱਕ ਹੈਗਾ ਆ ਤੇ ਆਪਾਂ ਨੂੰ ਆਪਣੇ ਦਿਲ ਦੀ ਗੱਲ ਸਭ ਨਾਲ ਸਾਂਝੀ ਵੀ ਕਰਨੀ ਚਾਹੀਦੀ ਆ। ਸੋ ਇੰਨਾ ਹੀ ਆ ਜੀ। ਜੇ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਤਾਂ ਉਹਦੇ ਲਈ ਮਾਫੀ ਵੀ ਚਾਹੂੰਗੀ। ਤੇ ਵਾਹਿਗੁਰੂ ਖੁਸ਼ ਰੱਖੇ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਹੈ ਨਾ। ਤੇ ਕੁੜੀਆਂ ਨੂੰ ਸਮੱਤ ਬਖਸ਼ੇ ਜਿਹੜੀਆਂ ਕਿਸੇ ਦੇ ਘਰ ਖਰਾਬ ਕਰਦੀਆਂ ਆ। ਨਹੀਂ ਕਰਨਾ ਚਾਹੀਦਾ। ਚਲੋ ਮੈਂ ਵੀ ਇੱਕ ਕੁੜੀ ਆ, ਮੈਂ ਬੋਲ ਰਹੀ ਆ, ਮੈਨੂੰ ਵੀ ਬੈਡ ਫੀਲ ਹੋ ਰਿਹਾ ਆ ਕਿ ਨਹੀਂ ਕਹਿਣਾ ਚਾਹੀਦਾ। ਪਰ ਬੰਦਾ ਆਪਾਂ ਤਾਂ ਪਾਸੇ ਵਾਲੇ ਆ, ਹੈ ਨਾ। ਪਰ ਜਿਨ੍ਹਾਂ ਦੇ ਘਰ ਦੇ ਵਿੱਚ ਕਹਿੰਦੇ ਹੁੰਦੇ ਦੁੱਖ ਆ ਨਾ, ਉਹਨਾਂ ਨੂੰ ਪਤਾ ਵੀ ਉਹ ਕਿੱਦਾਂ ਪਲ ਪਲ ਵਿਚਾਰੇ ਮਰਦੇ ਹੋਣਗੇ, ਕਿਵੇਂ ਗੱਲਾਂ, ਕਿਉਂਕਿ ਨਿੱਤ ਕੋਈ ਨਾ ਕੋਈ ਗੱਲ ਪੁੱਛਦਾ ਆ। ਤਾਂ ਉਹ ਚੀਜ਼ ਜਿਹੜੀ ਆ, ਕੋਈ ਆਪਾਂ ਨੂੰ ਵੈਸੇ ਘਾਟਾ ਪੈ ਗਿਆ ਹੋਵੇ, ਪ੍ਰਾਪਰਟੀ 'ਚੋਂ ਘਾਟਾ ਪੈ ਗਿਆ, ਕੋਈ ਆਪਾਂ ਮੱਝ ਗਾਂ ਲਿਆਂਦੀ ਉਹ 'ਚੋਂ ਘਾਟਾ ਸਾਨੂੰ ਪੈ ਗਿਆ, ਤਾਂ ਆਪਾਂ ਉਹ ਚੀਜ਼ ਨਵੀਂ ਵੀ ਲੈ ਆਵਾਂਗੇ। ਇਹ ਚੀਜ਼ ਤਾਂ ਅਸੀਂ ਵਾਪਸ ਹੀ ਨਹੀਂ ਨਾ ਲੈ ਕੇ ਆ ਸਕਦੇ, ਹੈ ਨਾ। ਸੋ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਕੁਛ ਗਲਤ ਕਿਹਾ ਹੋਇਆ ਗਿਆ ਹੋਵੇ। ਉਹ ਲਾਡੀ ਵੀਰੇ ਦਾ ਜਿਨ੍ਹਾਂ ਦੀ ਡੈਥ ਹੋ ਗਈ ਆ, ਹੈ ਨਾ। ਤੇ ਮਤਲਬ ਲਵੀ ਜੀ ਉਮਰ ਤੇ ਹੱਸੂ ਕਰਦਾ ਚਿਹਰਾ ਉਹਨਾਂ ਦਾ, ਹੈ ਨਾ। ਤੇ ਉਹ ਚੀਜ਼ ਜਿਹੜਾ ਬੰਦਾ ਵੀ ਦੇਖਦਾ ਆ ਉਹਨੂੰ ਤੋੜ ਕੇ ਰੱਖ ਦਿੰਦੀ ਆ। ਤੇ ਹਜੇ ਕਾਫੀ ਜਾਣੇ ਉਹਦੇ ਹੱਕ ਵਿੱਚ ਵੀ ਆਏ ਨੇ ਕਿ ਹਾਂ